ਆ ਧੀ ਰਾਣੀ ਆਈ ਆ ਬਾਬਾ ਆਪਣਾ ਪਟਿਆਲੇ ਤੋਂ। ਤੁਸੀਂ ਠੀਕ ਹੋ ਜੀ? ਇਹ ਪਟਿਆਲੇ ਤੋਂ ਤਾਂ ਤੁਸੀਂ ਪਟਿਆਲਾ ਹਾਂਜੀ ਪਟਿਆਲਾ। ਦੇਸ਼ ਦੀ ਹਵਾ ਇਹ ਤੁਹਾਡੇ ਦੇਸ਼ ਦੀ ਹਵਾ ਵੀਰ ਗੋ ਆ ਬੜੀ ਬਾਤ ਬੜੀ ਸਹੀ ਬਾਤ ਇਹ ਨਹੀਂ ਚੂੜੀਆਂ ਦੇਣੀ ਤਾਂ ਵਿਕਾਸ ਨੂੰ ਕੀ ਦੇਣਾ? ਨਾ 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 ਮਾਜੀ ਸੂਟ ਦੇ ਹੁਣ ਵਿਕਾਸ ਨੂੰ। ਪਿਆਰ ਚਾਹੀਦਾ। ਚਲੋ ਦੋ ਪਾ ਲਓ। ਹਾਂ ਬਾਬਿਓ ਆਪਣੇ ਆ ਰਹੇ ਨੇ ਪ੍ਰਾਹੁਣੇ ਨਿਊਜ਼ੀਲੈਂਡ ਤੋਂ। ਇੱਕ ਵੀਰ ਆਪਣਾ ਇੱਥੋਂ ਆ ਤੇ ਹੁਣੇ ਆਉਂਦੇ ਨੇ ਤੇ ਆਪਾਂ ਤੁਹਾਨੂੰ ਬੁਲਾਉਂਦੇ ਆ, ਦਿਖਾਉਂਦੇ ਆ ਕਿਹੜੇ ਪ੍ਰਾਹੁਣੇ ਆਪਣੇ ਕੋਲ ਪੁੱਜੇ ਨੇ। ਕਹਿੰਦੇ ਲੋ ਬਾਬਿਓ ਸਾਡੇ ਪ੍ਰਾਹੁਣੇ ਪੁੱਜ ਆਏ ਨੇ ਤੇ ਦੇਖਦੇ ਆ ਕਾਰ ਦੇ ਵਿੱਚ ਕੌਣ ਕੌਣ ਆ, ਆਪੇ ਵੀ ਮਿਲਦੇ ਆ। ਲਾਤੀ ਗੱਡੀ ਵਿੱਚ ਨਾ ਜੀ ਦੇ ਵਿੱਚ ਲਾਤੀ। ਓਹੋ ਕੋਈ ਗੱਲ ਨਹੀਂ, ਥੋੜਾ ਜਿਹਾ ਧੋ ਕੇ ਲੰਘ ਜਾਣਗੇ। ਪਿੰਡਾਂ ਦੇ ਬੰਦੇ ਸਮਝਦੇ ਨੇ। ਚਲੋ ਇਹ ਜੀ ਸਾਡਾ ਸਟਾਰ ਵਿਕਾਸ ਹੈ ਤੇ ਇਹ ਨਿਊਜ਼ੀਲੈਂਡ ਤੋਂ ਪਿਛੋਕੜ ਚੜ੍ਹਦਾ ਪੰਜਾਬ ਜ਼ਿਲ੍ਹਾ ਪਟਿਆਲਾ ਤੇ ਨਾਮ ਪ੍ਰੀਤ। ਹਾਂ ਹੁਣ ਨਿਊਜ਼ੀਲੈਂਡ ਤੋਂ ਨੇ ਸਾਡੇ ਕੋਲ, ਸਾਡੇ ਪਿੰਡ ਪੁੱਜੇ ਨੇ। ਤੁਸੀਂ ਬਾਬੇ ਅੱਜ ਕਿੱਧਰੋਂ ਭੁੱਲਦੇ? ਬਾਬਾ ਜੀ ਬਸ ਉਹ ਕੋਈ ਮਹਿਮਾਨ ਆਏ ਸੀ ਸਾਡੇ ਕੋਲੋਂ ਯੂਕੇ ਤੋਂ ਤੇ ਅਸੀਂ ਉਹਨਾਂ ਨੂੰ ਡ੍ਰੌਪ ਦਿੱਤਾ ਤੇ ਕੁਝ ਇੱਕ ਭਗਵਾਨ ਸਾਡਾ ਆਇਆ ਸੀ ਕੈਨੇਡਾ ਤੋਂ, ਰੈਸਲਰ ਸੀ। ਪਲੀਜ਼ ਬੈਠੋ ਇੱਧਰ ਆ ਜਾ ਬਾਬਾ ਜੀ। ਅੱਛਾ ਉਹਨਾਂ ਨੇ ਮਲਕ ਬਿਨੀਆਮੀਨ ਨੂੰ ਮਿਲਣਾ ਸੀ, ਉਹਨਾਂ ਨੂੰ ਉਹਨਾਂ ਉੱਥੇ ਪਿੰਡ ਤੋਂ ਉਤਾਰ ਕੇ ਆਏ ਆ। ਰਸਤੇ 'ਚ ਤੁਹਾਡਾ ਡੇਰਾ ਪੈਂਦਾ ਸੀ ਤੇ ਮੈਂ ਕਿਹਾ ਤੁਹਾਨੂੰ ਫੋਨ ਮਾਰਿਆ, ਤੁਸੀਂ ਕਿਹਾ ਪਿੰਡ ਹੀ ਆ, ਮੈਂ ਕਿਹਾ ਆਏ ਲੋ। ਜਾਂਦੇ ਜਾਂਦੇ ਲੰਘਦੇ ਟੱਪਦੇ ਆ ਜਾਇਆ ਕਰੋ ਕਿਉਂਕਿ ਇਧਰੋਂ ਵੀ ਤੁਸੀਂ ਆਓ ਫੈਸਲਾਬਾਦ ਵੱਲੋਂ ਵੀ ਤੇ ਮੇਰਾ ਪਿੰਡ ਨੇੜੇ ਤੇ ਲਾਹੌਰੋਂ, ਇਸਲਾਮਾਬਾਦ, ਕਰਾਚੀ, ਸੱਖਰ, ਖਾਨੇਵਾਲ, ਅਬਦੁਲ ਹਕੀਮ, ਲਿਟਰਨ ਪਟਨ, ਚੰਗ ਕਿਸੇ ਤਰੀਕੇ ਨਾਲ ਇਸਲਾਮਾਬਾਦ ਪਾਓ ਨਾ ਵਿੱਚ। ਆਹ ਇਸਲਾਮਾਬਾਦ ਹੀ ਹੈ ਜੀ। ਨਹੀਂ ਇਧਰੋਂ ਜਾਂਦਾ ਹੈ ਨਾ ਲਾਹੌਰੋਂ ਇਸਲਾਮਾਬਾਦ ਦਾ ਰਸਤੇ 'ਚ ਪਾਓ ਪਿੰਡ। ਫਿਰ ਇਹ ਵੀ ਦੁਨੀਆ ਕਹਿੰਦੇ ਨੇ ਘੁੰਮਦੀ ਆ, ਉਹਨਾਂ ਨੇ 20 ਸਾਲਾਂ ਦੇ ਮੇਰਾ ਪਿੰਡ ਕੀ ਪਤਾ ਘੁੰਮ ਗਿਆ ਉੱਧਰ ਚਲੇ ਜਾਵੇ। ਇਸਲਾਮਾਬਾਦ ਮੋਟਰ ਹੋ ਸਕਦਾ ਫਿਰ ਉਹ ਲਾਹੌਰ ਤੁਹਾਡੇ ਪਿੰਡ ਦੀ ਜਗ੍ਹਾ ਤੇ ਆ ਜਾਵੇ। ਹਾਂ ਗੱਲ ਤੇ ਫੇਰ ਉੱਥੇ ਰਹਿ ਗਈ। ਯਾਰ ਇੱਧਰ ਲੱਗ ਕਰੀ ਮਾੜਾ ਜਿਹਾ ਕੈਮਰਾ। ਤੁਸੀਂ ਕੋਈ ਦੱਸ ਸਕਦੇ ਹੋ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ ਇੱਥੇ ਆ ਕੇ? ਬਹੁਤ ਵਧੀਆ, ਮਤਲਬ ਬਹੁਤ ਸੇਫ ਹੈ, ਬਿਲਕੁਲ ਕੋਈ ਡਰ ਨਹੀਂ ਹੈ, ਕੁਛ ਨਹੀਂ ਹੈ। ਇਕੱਲੇ ਆਉਣ 'ਚ ਵੀ ਕੁਛ ਨਹੀਂ ਸੀਗਾ ਤੇ ਸਾਰੇ ਬਹੁਤ ਵਧੀਆ ਨੇ, ਸਾਰੇ ਬਹੁਤ ਡਾਊਨ ਟੂ ਅਰਥ ਨੇ। ਜਿੰਨੀਆਂ ਮਤਲਬ ਸਭ ਦੀਆਂ ਟਿਕਟੋਕਸ ਦੇਖੀਆਂ ਸੀਗੀਆਂ, ਵੀਡੀਓ ਦੇਖਿਆ ਸੀ, ਬਟ ਪਰਸਨਲ ਮਿਲ ਕੇ ਸਾਰਿਆਂ ਨੂੰ ਬਹੁਤ ਵਧੀਆ ਲੱਗਿਆ। ਥੋੜਾ ਸੌਰੀ ਮੇਰਾ ਗਲਾ ਖਰਾਬ ਆ। ਕੋਈ ਗੱਲ ਨਹੀਂ ਯਾਰ, ਰਮਜ਼ਾਨ ਦਾ ਮਹੀਨਾ ਤੇ 2 ਰੋਜ਼ੇ ਪਿੱਛੇ ਰਹਿ ਗਏ ਨੇ। ਇਨਸ਼ਾਅੱਲਾ ਤੁਸੀਂ 2 ਰੋਜ਼ੇ ਕੱਢੋ, ਉਸ ਤੋਂ ਬਾਅਦ ਤੁਹਾਨੂੰ ਹੋਰ ਵਧੀਆ ਚੀਜ਼ਾਂ ਇੱਥੇ ਵੇਖਣ ਨੂੰ, ਖਾਣ ਪੀਣ ਨੂੰ ਲੱਭਣਗੀਆਂ ਤੁਹਾਨੂੰ। ਰੋਜ਼ ਥੋੜਾ ਪੁਰਾਣਾ ਹਾਂ ਬਿਲਕੁਲ ਇਸੇ ਅੱਜ ਬਾਬਿਓ ਨਾਲ ਰਹੋ ਸਾਡੇ ਨਾਲ। ਆਪਣਾ ਹਵੇਲੀ ਆ ਡੰਗਰਾਂ ਵਾਲੀ, ਮੱਝਾਂ ਵਾਲੀ, ਉਧਰ ਦਾ ਗੇੜਾ ਗੂੜਾ ਕੱਢਦੇ ਆ। ਖਾਣ ਪੀਣ ਅਸੀਂ ਤੁਹਾਨੂੰ ਵਿਖਾ ਨਹੀਂ ਸਕਦੇ ਕਿਉਂਕਿ ਖਾ ਵੀ ਨਹੀਂ ਸਕਦੇ। ਹਾਂ ਉਹਨਾਂ ਨੂੰ ਆਈਏ ਟਾਈਮ। ਪਰਸੋਂ ਮੈਂ ਮਰੱਬੇ ਸੀ ਪਾਣੀ ਲਾਉਂਦਾ ਜੀ, ਰਾਤ ਉਧਰ ਪਾਣੀ ਦੀ ਵਾਰੀ ਸੀ, ਉਸ ਦਿਨ ਮੈਂ ਰੋਜ਼ਾ ਨਹੀਂ ਰੱਖਿਆ। ਅੱਛਾ ਉਸ ਦਿਨ ਮੈਂ ਰੱਬੀ ਸਬੱਦੀ ਨਾਲ ਮੈਂ ਰੋਟੀ ਖਾਣ ਲਿਆ ਬੈਠਾ, ਪਤਾ ਨਹੀਂ ਫੋਟੋ ਵੇਖੀ ਹੋਵੇ। ਮੈਂ ਵੇਖੀ ਮੈਂ ਹੱਥ ਤੇ ਰੋਟੀ ਦੇਖੀ, ਅਚਾਰ ਨਾ ਖਾਂਦਾ ਪਿਆ। ਉਹ ਫੋਟੋ ਪਾਈ ਫੇਸਬੁੱਕ ਤੋਂ, ਰਾਪਰਾ ਟਵਿੱਟਰ ਤੇ ਕਿੰਨੇ ਲੋਕਾਂ ਦੇ ਤੂੰ ਇਹਤਰਾਮ ਨਹੀਂ ਕਰ ਰਿਹਾ ਰੋਜ਼ਿਆਂ ਦਾ, ਰੋਟੀ ਵਿਗਿਆਨਿਕ ਜਿਹੜੇ ਨੇ ਉਹ ਆ ਜਾਂਦੇ ਅਸੀਂ ਕੰਮ ਕਰਨ ਦਾ ਆ ਤੇ ਕੰਮ ਕਰਦਾ ਰੋਜ਼ਾ ਨਹੀਂ ਨਿਭਦਾ। ਇਦਾਂ ਹੀ ਸਮਟਾਈਮ ਮੇਰਾ ਵੀ ਇਸੇ ਤਰ੍ਹਾਂ ਹੁੰਦਾ ਨਾ, ਦੂਰ ਟਰੈਵਲ ਕਰਨਾ ਹੁੰਦਾ ਹੈ ਤੇ ਉਹ ਹੁਣ ਮਹਿਮਾਨ ਆਏ ਸਨ ਸਾਰੇ, ਅਸੀਂ ਇਕੱਠੇ ਇਸਲਾਮਾਬਾਦ 2-3 ਫੈਮਲੀਆਂ ਮਿਲ ਕੇ ਅਸੀਂ ਇਸਲਾਮਾਬਾਦ ਗਏ। ਉਹ ਇੱਥੋਂ 400 ਕਿਲੋਮੀਟਰ ਜਾਣਾ, ਫਿਰ ਇਹਨਾਂ ਦੀ ਇੱਕ ਚੀਜ਼ ਨੂੰ ਮੈਨੇਜ ਕਰਨਾ, ਹਰ ਚੀਜ਼ ਨਾ ਭੱਜ ਦੌੜ ਦੇ ਵਿੱਚ। ਮੈਂ ਜਦੋਂ ਰੋਜ਼ੇ ਰੱਖੇ ਨਾ ਤਾਂ ਮੇਰਾ ਯਾਨੀ ਕੰਡੀਸ਼ਨ ਉਹ ਸਟੇਬਲ ਨਹੀਂ ਰਹਿੰਦੀ ਨਾ। ਉਹ ਫਿਰ ਵਿਗਿਆਨਿਕ ਜਿਹੜੇ ਨੇ ਉਹ ਫਿਰ ਆ ਕੇ ਤੁਹਾਨੂੰ ਦੱਸਦੇ ਨੇ ਕਿ ਤੁਸੀਂ ਕੀ ਕਰਦੇ ਹੋ। ਜਿਹਨੂੰ ਘਰ ਦੂਜੀ ਵਾਰੀ ਸਾਲਣ ਨਹੀਂ ਲੱਭਦਾ ਉਹ ਫੇਸਬੁੱਕ ਤੇ ਚੋਰੀ ਬਣਾਇਆ ਜਾਂਦਾ। ਉਹਦੀ ਗੱਲ ਕਿ ਕੋਈ ਗੱਲ ਨਹੀਂ ਉਹ ਫਿਰ ਸਾਰੀ ਗੱਲ ਉਹਨਾਂ ਦਾ ਵੀ ਕੰਮ ਉਹਨਾਂ ਨੇ ਕਰਨਾ ਹੈ, ਉਹ ਤੇ ਨਹੀਂ ਅਸੀਂ ਕਰ ਸਕਦੇ। ਅੱਛਾ ਇਹ 12-13 ਸਾਲ ਦੀ ਉਮਰ ਸੀ ਇਹਨਾਂ ਦੀ ਜਦੋਂ ਇਹ ਜਲੰਧਰ ਤੋਂ ਇੱਥੇ ਆਏ ਨੇ। ਅੱਛਾ ਗੱਲਬਾਤ ਇਹਨਾਂ ਦੀ ਰੱਖੀ। ਅਗਲੇ ਦਿਨ ਸਰਦਾਰ ਆਏ ਨਾ, ਪਹਿਲਾਂ ਬੰਦੇ ਆਏ ਤੇ ਦੋ ਉਹਨਾਂ ਦੇ ਪੱਗਾਂ ਨਹੀਂ ਸੀ ਬੰਨੀਆਂ। ਨਹੀਂ ਪਤਾ ਲੱਗਾ, ਇਹਨਾਂ ਨੂੰ ਪਤਾ ਨਾ ਲੱਗਾ। ਉਹ ਇੱਕ ਦਿਨ ਇੱਕ ਭਾ ਆਇਆ, ਭਾਰਾ ਦਾ ਕਬੱਡੀ ਕਰਾਉਂਦਾ ਉਹ। ਹਾਂ ਮੈਨੂੰ ਨਾਂ ਭੁੱਲ ਗਿਆ। ਉਹ ਕੈਨੇਡਾ ਤੋਂ ਆਏ ਸਨ ਜਿਹੜੇ ਧੁੱਗਾ ਕਰਕੇ ਨਾਂ ਪਤਾ ਨਹੀਂ ਕੀ ਸੀ, ਕੁਝ ਨਾਂ ਸੀ। ਹੁਣ 10-15 ਦਿਨ ਪਹਿਲਾਂ ਨਾਸਰ ਦੇ ਨਾਲ ਆਇਆ। ਠੀਕ ਹੈ ਉਹਨੇ ਬੰਨੀ ਦੀ ਪੱਗ। ਬਾਬੇ ਨੇ ਜਾਣ ਨੂੰ ਵੇਖਿਆ ਨਾ ਤਾਂ ਬਾਬੇ ਦੇ ਹਾਰ ਨੂੰ ਜਾਗ, ਬਾਬਾ ਤਾਂ ਮੇਰੇ ਪੰਜਾਬ ਤੋਂ ਆਇਆ, ਮੇਰੇ ਪੰਜਾਬ ਤੋਂ ਆਇਆ। ਬਾਬੇ ਨੇ ਫਿਰ ਉਹਨਾਂ ਨਾਲ ਰਿਸ਼ਤੇਦਾਰੀ ਕੱਢੀ, ਬਾਬੇ ਨੇ ਉਹਨੂੰ ਦੱਸਿਆ, ਪੁੱਛਿਆ, ਗੱਲਾਂ ਗੁੱਲਾਂ ਵਾਹਵਾ ਕੀਤੀਆਂ। ਇਹ ਬਾਬਿਆਂ ਦੇ ਅੰਦਰ ਉਹ ਜਾਗਦਾ, ਉਹ ਜਿਹੜਾ ਇਹਨਾਂ ਦੇ ਹੈ ਨਾ, ਤੁਸੀਂ ਕਹਿ ਲਓ ਪਿਆਰ ਫੀਲ। ਉਹ ਮੇਰਾ ਐਕਸਪੀਰੀਅੰਸ ਹੋਇਆ ਨਾ, ਅਸੀਂ ਆਏ ਸੀ ਉਹ ਰਾਵੀ ਤੇ ਬਾਕੀ ਫੈਮਿਲੀ, ਉਹਨਾਂ ਨੂੰ
ਉਹਨੇ ਰਾਵੀ ਨੇ ਕਿਹਾ ਮੈਂ ਨਾ ਕੋਈ ਉਹ ਲੈ ਕੇ ਜਾਣੇ ਨੇ ਪਲਾਂਟ ਇੱਥੋਂ ਦੇ ਪੌਦੇ। ਉਹ ਨਰਸਰੀ ਜਿਹੜੀ ਵੀ ਰਸਤੇ ਚ ਆਈ ਇਹਨਾਂ ਨੇ ਕਿ ਮੈਨੂੰ ਰੋਕ ਕੇ ਮੈਨੂੰ 1-2 ਨਾ ਪੌਦੇ ਮੈਂ ਲੈ ਕੇ ਜਾਣੇ। ਉਹ ਅਸੀਂ ਰੋਕਿਆ। ਹੁਣ ਜਾਂਦਿਆਂ ਨੂੰ ਮੇਰੇ ਨਾਲ 2 ਫੀਮੇਲ ਤੇ ਮੈਂ ਉਤਰਿਆ ਸੀ ਨਰਸਰੀ ਦੇ ਅੰਦਰ। ਐਂਟਰ ਕੀਤਾ, ਇੱਕ ਬਾਬਾ ਜੀ ਅੰਦਰ ਆਰਾਮ ਨਾਲ ਸਕੂਨ ਨਾਲ ਬੈਠੇ ਨੇ। ਅਸੀਂ ਐਂਟਰ ਕੀਤਾ, ਹੈਲੋ ਹਾਈ ਕਰਕੇ, ਤੇ ਅਸੀਂ ਉਹ ਜਿਹੜਾ ਮਾਲਕ ਸੀ ਨਰਸਰੀ ਦਾ ਉਹਦੇ ਨਾਲ ਗੱਪਸ਼ਪ ਲਾਉਣ ਲੱਗ ਗਏ। ਇੰਨੀ ਦੇਰ 'ਚ ਉਹ ਸਰਦਾਰ ਸਾਹਿਬ ਦਸਤਾਰਾਂ ਲਿਆ ਗਏ। ਉਹ ਹੁਣ ਜਿਹੜਾ ਬਾਬਾ ਸਾਡੇ ਗਿਆ ਉਹਦੇ ਚਿਹਰੇ ਤੇ ਕੋਈ ਤਾਸਰ ਨਹੀਂ ਸੀ। ਦਸਤਾਰ ਵਾਲਾ ਵੇਖ ਕੇ ਨਾ ਜੋ ਨਾਲ ਹੀ ਉਹ ਦੇਖੀਆਂ ਉਹਨੇ ਕੁਰਲੀ ਉੜਤਾ ਮੁੱਢੋਂ ਸੋਹਣੀ ਕਰੀ ਛੁੱਟੀ ਕਰਦੇ। ਉਹ ਬਾਬੇ ਦੇ ਨਾ ਰੌਣਕ ਜਿਹੀ ਆ ਗਈ। ਬਾਬੇ ਨੇ ਬੁਲਾ ਲਿਆ। ਬਾਬਾ ਆਂਦਾ ਕਿੱਥੋਂ ਆਇਆ? ਉਹਨੇ ਕਿਹਾ ਬਾਬਾ ਜੀ ਪੰਜਾਬ ਤੋਂ। ਆਇਆ ਕਿੱਥੋਂ? ਉਹਨੇ ਕਿਹਾ ਚੜ੍ਹਦੇ ਪੰਜਾਬ ਤੋਂ। ਨਹੀਂ ਆਇਆ ਕਿੱਥੋਂ? ਇਲਾਕਾ ਦੱਸ। ਉਹਨੇ ਕਿਹਾ ਜੀ ਮੈਂ ਜਲੰਧਰ ਤੋਂ। ਉਹਨੇ ਕਿਹਾ ਕੋਈ ਫਿਰੋਜ਼ਪੁਰ ਤੋਂ ਨਹੀਂ ਆਇਆ? ਫਿਰ ਜਦੋਂ ਪਤਾ ਲੱਗਾ ਕਿ ਕੋਈ ਫਿਰੋਜ਼ਪੁਰ ਤੋਂ ਨਹੀਂ, ਲੇਕਿਨ ਉਹ ਦਸਤਾਰ ਵੇਖ ਕੇ ਫਿਰ ਬਾਬਾ ਖਲੋ ਗਿਆ। ਇਹ ਚੋਰੀ ਸਾਹਿਬ ਦਸਤਾਰ ਇਹਨਾਂ ਦੀ ਵਾਕਈ ਬੜੀ ਇੱਜ਼ਤ ਹੈ। ਆ ਗੁਰਚੇਤ ਹੁਣੀ ਆਏ ਸੀ ਨਾ, ਗੁਰਚੇਤ ਪੱਗ ਨਹੀਂ ਬੰਨਦਾ। ਨਹੀਂ ਮੈਂ ਇੰਨਾ ਨਹੀਂ ਜਨਤਾ ਨੂੰ ਪਤਾ ਲੱਗਿਆ। ਤੇ ਉਹ ਜਦੋਂ ਗੁਰਚੇਤ ਦੇ ਨਾਲ ਇੱਕ ਹੋਰ ਮੁੰਡਾ ਹੈਗਾ ਸੀ, ਬਿਲਕੁਲ ਹਾਂ, ਉਹ ਦਸਤਾਰ ਬਣਦਾ। ਤੇ ਜਦੋਂ ਉਹ ਗੱਡੀ 'ਚ ਉਤਰਿਆ ਨਾ ਤੇ ਵੀ ਬੰਦੇ ਸਕੂਟਰਾਂ 'ਤੇ ਰੁਕ ਗਿਆ ਸੀ। ਹਾਂ ਵੀ ਇਹ ਸਰਦਾਰ ਹੈ। ਇਹ ਹਾਂ ਇਸ ਤਰ੍ਹਾਂ ਇੱਥੇ ਅਸੀਂ ਬੈਠੇ ਸੀ, ਇੱਥੇ ਕੁਰਸੀਆਂ ਕਰਕੇ ਡਾਈਆਂ ਸੀ ਤੇ ਇੱਥੇ ਆ ਥਾਂ ਸਾਰੀ ਆ ਮੇਲਾ ਲੱਗਿਆ ਸੀ। ਅੱਛਾ ਹਾਂ ਸਿਰਫ ਉਹ ਇਕੱਲੇ ਬੰਦੇ ਦੇ ਕਰਕੇ। ਹਾਲਾਂਕਿ ਉਹ ਸਿਰਫ ਉਹਦੀ ਪੱਗ ਕਰਕੇ। ਹਾਲਾਂਕਿ ਕਿੰਨਾ ਵੱਡਾ ਸਟਾਰ ਦੂਸਰਾ ਸੀ ਨਾਲ। ਉਹ ਫਿਲਮ ਸਟਾਰ ਦੂਜਾ, ਉਹਨੂੰ ਕੋਈ ਨਹੀਂ ਵੇਖਦਾ। ਕੋਈ ਨਹੀਂ ਵੇਖਦਾ। ਵੇਖ ਵੀ ਰਹੇ ਨੇ ਜਿਹਨਾਂ ਨੂੰ ਪਤਾ ਫਿਲਮਾਂ ਚ ਆਉਂਦਾ। ਹਾਂ ਬਸ ਜ਼ਿਆਦਾ ਲੋਕਾਂ ਦੀ ਹਮਦਰਦੀ ਉਹਦੇ ਨਾਲ ਜਿਹਨੇ ਪੱਗ ਬੰਨੀ। ਹਮਦਰਦੀ ਕਹਿ ਲਓ ਜਾਂ ਪਿਆਰ ਮੁਹੱਬਤ ਕਹਿ ਲਓ ਕਿ ਉਹਦੇ ਨਾਲ ਖਿਚਾਓ ਸੀ। ਦਸਤਾਰ ਨੂੰ ਜ਼ਿਆਦਾ ਪਿਆਰ ਹੈ। ਆਜੋ ਤੁਸੀਂ ਵੀ ਵਿੱਚ ਮਾੜਾ ਜਿਹਾ। ਹਾਂਜੀ ਹਾਂਜੀ। ਆ ਸਾਰੀਆਂ ਮੱਝਾਂ ਨੇ ਜੀ, ਕਿੰਨੀਆਂ ਨੇ ਤੁਹਾਡੇ ਕੋਲ? ਆ ਮਾਸ਼ਾਅੱਲਾ ਬਾਬਾ ਸਾਰੀਆਂ ਨੇ ਜੀ। ਤੁਸੀਂ ਗਿਣੀਆਂ ਨਹੀਂ ਹੋਈਆਂ? ਰਾਤ ਨੂੰ ਇਹਨੇ ਕਿ ਤਾਂ ਖਲੋਤੀਆਂ ਨੇ ਜੀ, ਬਾਕੀ ਕੋ ਆ ਨਹੀਂ 8-10 ਗਾਵਾਂ ਗੂਆਂ। ਤੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਲਿਜਾਣੀ ਹੈ ਚਲੀ ਜਾ ਸਕਦੀ। ਲਿਜਾ ਸਕਦੇ ਹੋ। ਕੱਟਾ ਬੱਚਾ ਇਹ ਲੈ ਤਾਂ ਜਾਵਾਂ ਮੈਂ, ਥੋੜਾ ਵੀਜ਼ੇ ਦਾ ਔਖਾ। ਇਹਨਾਂ ਦਾ ਪਾਸਪੋਰਟ ਦੇ ਦਿਓ, ਆਪਾਂ ਲਵਾ ਲੈਂਦੇ। ਇਹਨਾਂ ਦਾ ਤੁਸੀਂ ਇਹ ਤੁਹਾਨੂੰ ਵਿਖਾਉਣ, ਇਹ ਵਿਖਾਣ ਵੈਸੇ ਨਹੀਂ ਦਿਆ ਵਾ, ਵਿਖਾਣ ਇਸੇ ਦੇ ਵੀ ਤੁਹਾਨੂੰ ਜਿਹੜੀ ਪਸੰਦ ਆਉਂਦੀ ਤੁਸੀਂ ਲਿਜਾ ਸਕਦੇ। ਲਿਜਾ ਸਕਦੇ ਹੋ ਉੱਪਰ ਭਾਈ। ਤੁਹਾਨੂੰ ਆਫਰ ਹੈ। ਤੁਸੀਂ ਸਾਡੇ ਪ੍ਰਾਹੁਣੇ ਹੋ, ਚੜ੍ਹਦੇ ਪੰਜਾਬ ਤੋਂ ਆਏ। ਸਾਡੇ ਇੱਥੇ ਪ੍ਰਾਹੁਣਾ ਗੈਸਟ ਨੂੰ ਕਹਿੰਦੇ ਆ। ਤੁਸੀਂ ਆਪਣੇ ਵਾਲਾ ਪ੍ਰਾਹੁਣਾ ਨਾ ਸਮਝ ਲੈਣਾ। ਨਹੀਂ ਉਹ ਦੋਨਾਂ ਨੂੰ ਕਹਿੰਦੇ ਨੇ, ਪੰਜਾਬੀ ਦੇ ਹਰ ਵਰਡ ਦੇ ਬਹੁਤ ਨੇ। ਲਓ ਭਾਈ ਆਪਣਾ ਭਾਜੀ ਆਹ ਬੜੀ ਕਮਾਲ ਦਾ ਹੈ। ਸਾਡੇ ਨਾ ਵੱਡੇ ਵਡੇਰਿਆਂ ਕੋਲ ਅਸੀਂ ਕਿਸੇ ਕਹਾਣੀ ਨਹੀਂ ਸੁਣ ਛੜੀਆਂ ਸਨ। ਮਤਲਬ ਅਸੀਂ ਮੇਰੀ ਉਮਰ ਕੋਈ ਹੁਣ ਹੋ ਗਈ ਹੈ 37 38 39 ਤੱਕ ਨਾ। ਤੇ ਇਹ ਆਹ ਚੀਜ਼ਾਂ ਉਦੋਂ ਵੀ ਨਹੀਂ ਸੀ ਹੈ ਸਾਡੇ ਉਧਰ। ਇਹ ਨਾ ਜਿਹੜੀ ਲਾਗੇ ਕਰੀ ਆਵਾਜ਼ ਚੱਕ ਹਮਾਰਾ ਇੱਕ ਵਾਰੀ ਚੱਕ ਚੱਕ ਹੁੰਦਾ ਰੇ ਮੋਢਾ ਸੁਲਤਾਨ ਰਾਈ ਬਗਲ ਮੁਸਲਾ ਗੱਲ ਨਹੀਂ ਪੈਂਦੀ। ਇਹ ਗੱਲ ਆਪਾਂ ਅੱਗੇ ਵੀ ਕਰਦੇ ਪਏ ਸੀ, ਮੈਂ ਹੁਣ ਵੀ ਦੱਸਦਾ ਕਿ ਇਹ ਚੀਜ਼ਾਂ ਨਾ ਲੋਕ ਹੁੰਦੀਆਂ ਨੇ। ਇਹ ਅਸੀਂ ਟੈਕਨੋਲੋਜੀ ਤੇ ਸ਼ਾਮਾਂ ਨਹੀਂ ਸਿੱਖੀਆਂ ਹੋਈਆਂ। ਇਹ ਸਾਡੇ ਆਪਣੇ ਜੁਗਾੜ ਦਿਮਾਗ ਤੋਂ। ਟੈਕਨੋਲੋਜੀ ਦੀ ਆਪਾਂ ਚਲੋ ਗੱਲ ਕਰੀਏ ਤਾਂ ਹੁਣ ਦੇ ਵਿੱਚ ਲੋਹਾ ਵਰਤੀਵਨ ਲੱਗ ਪਿਆ, ਜਾਂ ਟਾਇਰ ਆ ਗਿਆ ਨੇ, ਜੇ ਧੁਰਾ ਦੂਜਾ ਆ ਗਿਆ, ਲੱਟਣ ਪੱਟਣ। ਪਹਿਲਾਂ ਟੋਟਲ ਲੱਕੜ ਦਾ ਹੁੰਦਾ ਸੀ। ਕੱਚੇ ਵੀ ਲੱਕੜ ਦੇ, ਵਾਰਡ ਵੀ ਉੱਤੇ ਲੱਕੜ ਦੀ ਹੋਈ ਹੁੰਦੀ ਸੀ। ਸਾਰਾ ਸਿਸਟਮ ਹੁੰਦਾ ਸੀ। ਇਹਨਾਂ ਤੋਂ ਗੱਡੇ ਉਹ ਲੰਬੇ ਹੁੰਦੇ ਸੀ, ਚੌੜੇ ਹੁੰਦੇ ਸੀ। ਲੇਕਿਨ ਉਹ ਲੋਪ ਹੋ ਗਿਆ, ਖਤਮ ਹੋ ਗਿਆ। ਕਿਉਂ? ਇੱਥੇ ਨਾ ਮੈਂ ਤੁਹਾਨੂੰ ਇੱਕ ਮਿਸਾਲ ਦੇਣਾ। ਇੱਥੇ ਬਾਬਾ ਇੱਕ ਪੈਲੀ ਵਾਹੁਣ ਡਿਆ ਢੱਗਿਆਂ ਨਾਲ। ਜੋ ਉਹਦੇ ਕੋਲ ਢੱਗਿਆਂ ਦੀ ਪਰਸੋਂ ਦੀ ਗੱਲ ਹੈ। ਅੱਛਾ ਬਾਬਾ ਪਿੱਛੋਂ ਜਲੰਧਰ ਦਾ ਤੇ ਬੋਲੀ ਪਿਓਰ ਦੁਆਬੀ। ਕੋਈ ਬੰਦਾ ਜੱਜ ਨਹੀਂ ਕਰ ਸਕਦਾ ਕਿ ਪਾਕਿਸਤਾਨ ਦਾ ਬਾਬਾ। ਤੇ ਮੈਂ ਉਹਦੇ ਕੋਲ ਗਿਆ ਤੇ ਮੈਂ ਕਿਹਾ ਤਾਇਆ ਕਿੱਦਾਂ ਵਾਹੁੰਦਾ? ਕਹਿੰਦਾ ਪੁੱਤ ਹੁਣ ਵਗਦੇ ਹੀ ਨਹੀਂ। ਮੈਂ ਕਿਹਾ ਕਿਉਂ? ਕਹਿੰਦਾ ਢੱਗੇ ਤੇਜ਼ ਆ, ਵਾਹੁਣ ਵਾਲੇ ਨਹੀਂ ਰਹਿ। ਮਤਲਬ ਹੁਣ ਜੇ ਸਾਡੇ ਕੋਲ ਜਾਨਵਰ ਵੀ, ਪਹਿਲੀ ਗੱਲ ਕੋਈ ਨਹੀਂ, ਜੇ ਜਾਨਵਰ ਉਦਾਂ ਦੇ ਹੈਗੇ ਆ ਨਾ ਤੇ ਵਾਹੁਣ ਵਾਲੇ ਕੋਈ ਨਹੀਂ। ਆਪਾਂ ਮੁੰਡੇ ਤਾਂ ਕਰ ਹੀ ਨਹੀਂ ਸਕਦੇ। ਆਪਣੇ ਅੰਦਰ ਤਾਂ ਕਾਲੀਆਂ ਨੇ ਕਿ ਟਰੈਕਟਰ ਨਾਲ ਵਾਹੋ ਤੇ ਨਿਕਲੋ, ਜਾਂ ਕੋਈ ਵੀ ਕੰਮ ਅਸੀਂ ਕਹਿੰਦੇ ਸਪੀਡ ਨਾ ਹੋ ਜਾਏ। ਗੱਡੀ ਕਿਤੇ ਜਾ ਰਹੇ ਤਾਂ 200 ਦੀ ਸਪੀਡ ਤੇ ਜਾਵੇ। ਉਹ ਤਾਂ ਲੋਕ ਹੌਲੀ ਹੌਲੀ ਮਨ 'ਚ ਵੀ ਠਹਿਰਾ ਸੀ, ਜਿਸਮ 'ਚ ਵੀ ਠਹਿਰਾ ਸੀ, ਕੰਮ ਵੀ ਠਹਿਰਾ, ਸਕੂਨ ਨਾਲ। ਕਾਲੀਆਂ ਨਹੀਂ ਸੀ। ਲੋਕਾਂ ਦੀ ਉਮਰਾਂ ਵੀ ਚੌਖੀਆਂ ਸੀ। ਲੇਕਿਨ ਹੁਣ ਉਹ ਚੀਜ਼ ਬਾਬੇ ਨਹੀਂ ਰਿਹਾ, ਬਲਦ ਨਹੀਂ ਰਿਹਾ, ਉਹ ਗੱਡੇ ਨਹੀਂ ਰਿਹਾ। ਗੱਲ ਫਿਰ ਉੱਥੇ ਆ ਜਾਂਦੀ। ਗੱਲਾਂ ਨਹੀਂ ਰਹੀਆਂ, ਬਾਤਾਂ ਨਹੀਂ ਰਹੀਆਂ। ਬਾਤਾਂ ਨਹੀਂ ਰਹੀਆਂ। ਹੁਣ ਉਹ ਤੇਜ਼ੀ ਵਾਲੀ ਗੱਲ 'ਚ ਤੁਸੀਂ ਅੱਜ ਕੱਲ੍ਹ ਦੇਖਿਆ ਹੈਗਾ, ਚੀਜ਼ ਤਕਰੀਬਨ ਇਸੇ ਤਰ੍ਹਾਂ ਦੀ ਹੈ ਤੇ ਇੱਥੇ ਰੱਖ ਕੇ ਅਗਲੇ ਮੋਟਰਸਾਈਕਲ ਗੱਡ ਦਿੱਤੀ ਵਿੱਚ। ਉਹ ਚਾਂਦ ਗਾੜੀ ਦੀ ਪਿੱਛੇ ਰੇੜਾ ਹੀ ਹੈ। ਹਾਂ, ਤੇ ਉਹ ਜਗਾੜ ਸਾਡੇ ਅੱਜ ਦੇ ਮੁੰਡਿਆਂ ਦਾ। ਮੈਂ ਉਹੀ ਗੱਲ ਕੀਤੀ ਨਾ ਕਿ ਅੱਗੇ ਸਾਡੇ ਬਜ਼ੁਰਗ ਸੀ ਤਾਂ ਗੱਡਿਆਂ ਤੇ ਹੁਣ ਸਾਡੇ ਜਾਂ ਅੱਜ ਦੀ ਨੌਜਵਾਨੀ ਜਿਹੜੀ ਪੱਠੇ ਪਾਉਣੇ ਪੈਂਦੇ ਨੇ ਮੇਰੇ ਵਰਗੇ ਨੂੰ, ਉਹ ਰੇੜੀਆਂ ਅੱਗੇ ਸਕੂਟਰ ਜੋੜ ਲੈਂਦੇ ਨੇ।
ਵੀ ਪਾਈਆ ਤੇਲ ਪਵਾਇਆ ਤੇ 5 ਮਿੰਟਾਂ 'ਚ ਪੱਠੇ ਵੱਡੇ ਤੇ ਘਰ ਆ ਗਿਆ ਅੱਲਾ ਅੱਲਾ ਕਰ ਉਹ ਮੋਬਾਈਲ ਵੀ ਤੇ ਇਸਤੇਮਾਲ ਕਰਨਾ ਹੁੰਦਾ ਹੈ, ਤੇ ਟਿਕਟੌਕ ਤੇ ਖੱਬੇ ਸੱਜੇ ਹਾਂ ਉਹ ਸਾਰਾ ਕੁਝ ਨਾਲ ਨਾਲ ਚੱਲਣਾ ਪੈਂਦਾ। ਚਲੋ ਦਿਓ ਮੋਢਾ ਫਿਰ ਇਹਨੂੰ, ਕਿਨੂੰ ਇਹਨੂੰ ਮੋਢਾ ਦਿਓ। ਇਹਨੂੰ ਬੋਲਾਂ ਦੇਵਾਂਗਾ ਇਹ ਤਾਂ ਯਾਰ ਹੁਣ ਮੇਰੇ ਨਾਲ ਫਿਰ ਤੈਨੂੰ ਜੁੜਨਾ ਮੈਂ ਫਿਰ ਕਿਸੇ ਧੱਕਾ ਲਾ ਦਿਆਂਗਾ। ਨਹੀਂ ਦੋ ਜਣੇ ਐਸਾ ਯਾਰ ਦੋ ਦਾ ਇਹਨਾਂ ਦਾ ਰੋਜ਼ਾ ਕਾਨੂੰ ਧੁੱਪੇ ਖੜੇ ਕੋਈ ਗੱਲ ਨਹੀਂ ਰੋਜ਼ਾ ਇਹ ਥੋੜੀ ਕਹਿੰਦਾ ਕਿ ਕੰਮ ਨਹੀਂ ਕਰਨਾ। ਸਗੋਂ ਚੰਗਾ ਹੈ ਜੀ ਮੈਂ ਸਾਰਾ ਦਿਨ ਸੁੱਤਾ ਰਹਾ, ਵਿਕਾਸ ਦੇ ਫੋਨ ਨੇ ਉਠਾਇਆ ਮੈਨੂੰ, ਮੈਂ ਕੋਈ ਨਹੀਂ ਉੱਠਦਾ। ਅੱਜ ਹੁਣ ਉੱਠਿਆ ਨਾ ਜੀ, ਅੱਜ ਰੋਜ਼ੇ ਦੀ ਯਾਰ ਬੜੀ ਸੋਹਣੀ ਨਸਲ ਹੈ। ਸੌਰੀ ਗੱਲ ਮੈਂ ਤੁਹਾਡੀ ਕੱਟਣ ਆ, ਆ ਬੜੀ ਸੋਹਣੀ ਨਸਲ ਹੈ। ਹਾਂ ਅੱਗੇ ਵਾਲੀ ਅੱਗੇ ਇਹ ਕੁਰਬਾਨੀ ਵਾਸਤੇ ਰੱਖੀ। ਚੀਨਾ ਇਹਨੂੰ ਹੈ। ਹਾਂ ਤੇ ਬੱਚੇ ਪਾਲੇ ਜੀ ਨਿਕਲੇ ਜੀ ਅੱਛਾ ਇੱਕ ਇਹਦੇ ਨਾਲ ਤੁਹਾਡੇ ਹਾਂਜੀ ਬਹੁਤ ਸੋਹਣਾ। ਅੱਗੋਂ ਈਦ ਆਉਣੀ ਨਾ ਜੀ ਕੁਰਬਾਨੀ, ਉਦੋਂ ਤੇ ਅੱਲਾ ਦੀ ਰਾਹ ਤੇ ਕੁਰਬਾਨ ਇਹ ਵਾਲੀ ਜਿਹੜੀ ਹੋਣਾ ਨਹੀਂ ਇਸ ਤੋਂ ਇਸ ਤੋਂ ਇਸ ਤੋਂ ਅਗਲੀ ਇਹ ਛੋਟੀ ਹੈ ਸੀ। ਸਾਡੇ ਇਹਦੀ ਉਹ ਬਰਾਉਨ ਨਹੀਂ ਦੀ ਜਿਹੜੀ ਹਾਂਜੀ ਹਾਂਜੀ ਪੂਰੀ 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 ਕਹਿੰਦੇ ਸੀ ਬ੍ਰਾਊਨ ਹਾਂ ਬ੍ਰਾਊਨ ਦਾ ਹਾਂ ਬਰਾਊਨ ਨੂੰ ਪੂਰੀ ਮੱਝ। ਪੂਰੀ 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 ਅਕਸਰ ਨਾ ਸਾਡੇ ਗਾਣਿਆਂ 'ਚ ਆਉਂਦਾ ਬੁਰੀਆਂ ਚੁੰਗੀਆਂ ਫਲਾਣ ਕੀਤਾ, ਉਹ ਇਹਨਾਂ ਤੋਂ ਹੀ ਨੇ। ਪੂਰੀ ਇਹ ਇੱਕੋ ਹੀ ਨਸਲ ਦੀਆਂ ਸਾਰੀਆਂ ਭਾਜੀ। ਨੀਲੀਆਂ ਦੇ ਸਿੰਘ ਜੇ ਥੱਲੇ ਨੂੰ ਹੁੰਦੇ ਆ। ਆ ਖੋਦੀਆਂ ਉਹ ਪਰਲੀ ਇੱਧਰ ਦੀ ਸਭ ਰਾਵੀ ਨੀਲੀ ਦੀ ਆ ਪਰੇ ਜਿਹੜੀ ਆ ਪੈਰਾਂ ਵਾਲੀ ਕਿਹੜੀ ਕਲਿਆਣੀ ਹੁੰਦੀ ਹੈ? 5 ਕਲਿਆਣੀ ਉਹ ਵੀ ਹੁੰਦੀ ਕੋਈ ਨਸਲ। ਇਹ ਨਸਲਾਂ ਨੇ ਵੱਖੋ ਵੱਖ ਤੇ ਲੇਕਿਨ ਮੇਰੀ ਸਭ ਤੋਂ ਛੋਟੀ ਨਸਲ ਮੰਨੀ ਜਾਂਦੀ ਨਾ, ਉਹ ਮੰਨੀ ਜਾਂਦੀ ਰਾਵੀ ਨੀਲੀ ਤਰਾਵੀ। ਨੀਲੀ ਦੇ ਵਿੱਚ ਆ ਪਾਕਿਸਤਾਨ ਆ ਜਾਂਦਾ ਆਰਫ ਵਾਲਾ, ਇੱਥੋਂ ਦੀ ਮੱਝ ਚੰਗੀ ਮੰਨੀ ਜਾਂਦੀ ਤੇ ਸਾਹੀਵਾਲ ਤੇ ਗਾਂ ਮੰਨੀ ਜਾਂਦੀ ਸਾਹੀਵਾਲ ਦੀ। ਜਿਵੇਂ ਆਸਟ੍ਰੇਲੀਅਨ ਗਾਵਾਂ ਨੇ ਉਹਨਾਂ ਤੋਂ ਬਾਅਦ ਸਾਹੀਵਾਲ ਦੀ। ਹੁਣ ਤਾਂ ਮੱਝਾਂ ਦੇ ਆਸਟ੍ਰੇਲੀਅਨ ਗਾਵਾਂ ਤੋਂ ਬਾਅਦ ਕਿਉਂ ਕਹਿੰਦੇ? ਹਾਲਾਂਕਿ ਅਸਲ 'ਚ ਗਾਵਾਂ ਤੇ ਦੇਸੀ ਆਪਣੀਆਂ ਜਿਹੜੀਆਂ ਨੇ ਉਹ ਹੀ ਨੇ। ਆਸਟ੍ਰੇਲੀਅਨ ਤੇ ਚਲੋ ਦੁੱਧ ਦੇ ਪੱਖੋਂ ਕਹਿ ਰਹੇ ਹੋ ਨਾ ਤੁਸੀਂ। ਦੇ ਪੱਖੋਂ ਤੇ ਇਹ ਮੱਝ ਵੀ ਆਪਣੇ ਕੋਲ ਹੀ ਹੈ ਮੇਰੇ ਖਿਆਲ। ਨਿਊਜ਼ੀਲੈਂਡ 'ਚ ਉਧਰ ਆਸਟ੍ਰੇਲੀਆ ਮੱਝਾਂ ਕੋਣੀ ਨਾ, ਹਾਂ ਆਪਣੇ ਕੋਲ ਇੱਥੇ ਨਹੀਂ। ਤੇ ਹੁਣ ਇਹਨਾਂ ਦੇ ਰੇਟ ਕੋਈ ਸਾਹਿਬ 3.5 ਲੱਖ 4 ਲੱਖ 5 ਲੱਖ ਤੱਕ ਮੱਝਾਂ ਦੇ। ਅਕਸਰ ਹੁਣ ਉਧਰ ਦੇ ਜਦੋਂ ਪੁੱਛਦੇ ਨੇ ਨਾ ਉਹ ਰੇਟ, ਹਾਂ ਰੇਟ ਉੱਥੇ ਹੀ ਆ ਜਾਂਦਾ। ਹਾਂ ਵੇਖਣ ਨੂੰ ਲੱਗਦਾ ਕਿ ਮੱਝ ਹੀ ਹੈ, ਰੇਟ ਪੁੱਛ ਲਓ 5 ਲੱਖ, ਕਿਉਂਕਿ ਦੁੱਧ 150 150 ਲਾਹੌਰ ਸਰ 200 ਪਿੰਡ 'ਚ 150 ਹੈ, ਸ਼ਹਿਰਾਂ 'ਚ ਕਿਤੇ 180 ਹੈ, ਕਿਤੇ 250 ਹੈ। ਅਸੀਂ ਭਾਜੀ ਮੈਂ ਕਿਹਾ 250 ਲੈਣੇ ਵੇਚਦੇ ਵੀ ਹੋ ਤੁਸੀਂ? ਜ਼ਾਹਿਰ ਹੈ ਉਹਨਾਂ ਦਾ ਰੋਜ਼ਗਾਰ ਹੀ ਇਸ ਕੰਮ ਦੇ ਉੱਤੇ, ਮਤਲਬ ਜਿਹੜੇ ਪਿੰਡਾਂ ਥਾਵਾਂ ਦੇ ਵਾਈ ਬੀਜੀ ਤੇ ਹਾਂ ਦੁੱਧ ਇਹ ਮੀਣੀ ਹੈ। ਸਹੀ ਦੇਖਿਆ ਡਿੱਗਿਆ ਹਾਂ ਇਹ ਮੀਣੀ ਹੈ, ਇਹਦਾ ਮੂੰਹ ਨਹੀਂ ਦੱਸਦਾ। ਤੁਸੀਂ ਵਰਡ ਜਾ ਯੂਜ਼ ਕਰਦੇ ਥੇ। ਅਸੀਂ ਜਾ ਵੀ ਸਕਦੇ ਹਾਂ ਕਿ ਅਸੀਂ ਨਹੀਂ ਵੈਸੇ ਬੱਚਾ ਪਾਈਏ। ਉਹ ਬੱਚਾ ਤੇ ਉਹ ਹੈ ਨਾ, ਇਹ ਬੱਚੀ ਹੈ ਮੈਨੂੰ ਲੱਗਦਾ। ਅੱਛੀ ਹਾਂ ਲੇਕਿਨ ਉਂਝ ਜਿਹੜਾ ਛੋਟਾ ਹੁੰਦਾ ਉਹਨੂੰ ਅਸੀਂ ਜਾ ਕਹਿੰਦੇ। ਹਾਂ ਔਰ ਇੱਕ ਹੋਰ ਗੱਲ ਸਾਇੰਸ ਵੀ ਇਹ ਗੱਲ ਕਰਦੀ ਕਿ ਬੱਚਾ ਜਿਹੜਾ ਪੈਦਾ ਹੁੰਦਾ ਨਾ ਆਪਣਾ ਇਨਸਾਨ ਦਾ ਬੱਚਾ, ਉਹਨੂੰ ਦੁੱਧ ਗਾਂ ਦਾ ਪਿਆਉਣਾ ਚਾਹੀਦਾ। ਹਾਂ ਹਲਕਾ ਹੁੰਦਾ। ਮੱਝ ਦੇ ਹਲਕਾ ਤੋਂ ਇਲਾਵਾ ਇੱਕ ਹੋਰ ਚੀਜ਼ ਹੈ, ਗਾਂ ਦਾ ਦੁੱਧ ਚਲਾਕ ਹੁੰਦਾ। ਆ ਵੇਖਿਆ ਤੂੰ ਇੱਥੋਂ ਆ ਛੁੱਟਿਆ ਫਲ ਛੁੱਟਿਆ ਇੱਥੋਂ, ਹਾਂ ਮੇਰਾ ਖਿਆਲ ਹੈ ਕਿ ਵਿਦਿਨ 1 ਸੈਕਿੰਡ ਉੱਥੇ ਪਹੁੰਚ ਗਿਆ, ਉਹਨੂੰ ਪਤਾ। 1 ਕਿੱਲੇ ਦਾ ਸਫ਼ਰ ਕਰ ਗਿਆ। ਹਾਂ ਇਹੀ ਆਪਾਂ ਮੱਝ ਤੱਕ ਛੱਡਾਂਗੇ ਨਾ ਫਲ ਇੱਥੋਂ ਬੱਚਾ, ਉਹਨੇ ਕੋ 15 ਮਿੰਟਾਂ ਹੀ ਉੱਥੇ ਪਹੁੰਚਣਾ, ਇੰਜਨ ਕਰ ਦੇਣਾ, ਫਿਰ ਮਾਰ ਦੇ। ਤੁਸੀਂ ਇਹਨੂੰ ਫਲ ਗਿਆ, ਅਸੀਂ ਜਾ ਕਹਿੰਦੇ। ਆ ਫਲ ਜਾ ਮੈਂ ਕਹਿੰਦਾ ਫਲ ਵਰਡ ਮੱਝ ਵਾਲੇ ਜਾਣ ਦੇ। ਅਸੀਂ ਜਾਣਦੇ ਸਾਡਾ ਕਿਉਂਕਿ ਬਿਲਕੁਲ ਨਾਲ ਲੱਗ ਜਾਂਦਾ ਨਾ ਰਾਵੀ ਦਾ, ਬਿਲਕੁਲ ਜਿੱਥੋਂ ਰਾਵੀ ਨਿਕਲਦਾ ਆਖਰੀ ਵਾਰੀ ਇੰਡੀਆ 'ਚ ਤੇ ਪਾਕਿਸਤਾਨ 'ਚ ਐਂਟਰ ਕਰਦਾ, ਅੰਮ੍ਰਿਤਸਰ ਰਹਿ ਜਾਂਦਾ ਸਾਡੇ ਤੋਂ ਤਕਰੀਬਨ ਕੋਈ 20-25 ਕਿਲੋਮੀਟਰ ਸਾਡੇ ਪਿੰਡ ਤੋਂ। ਆ ਜਾਓ ਜੀ। ਬਾਬੇ ਨਾਲ ਮਿਲਾਵੋ। ਅੱਜ ਕੱਲ ਨਾ ਉਹ ਪਿੰਡ ਉਹ ਘਰਾਣੇ ਬੜੇ ਖੁਸ਼ਕਿਸਮਤ ਨੇ ਜਿਨ੍ਹਾਂ ਕੋਲੇ 47 ਤੋਂ ਪਹਿਲਾਂ ਦੀਆਂ ਰੂਹਾਂ ਜਿਹੜੀਆਂ ਹੈਗੀਆਂ ਨੇ। ਸਾਡੇ ਕੋਲ ਵੀ ਆ ਇੱਕ ਦੋ ਪਿੰਡ ਸਾਡੇ ਬੈਠੇ ਨੇ। ਯਾਰ ਇਹ ਬਾਬਾ ਜਲੰਧਰ ਹੈ ਨਾ ਪਿਛਲਾ ਜਿਹੜਾ ਆਪਣਾ ਜਲੰਧਰ ਦੇ ਆਸ ਕਬੂਤਰਾ ਆ ਧੀ ਰਾਣੀ ਆਈ ਆ ਬਾਬਾ ਆਪਣਾ ਪਟਿਆਲੇ ਤੋਂ। ਤੁਸੀਂ ਠੀਕ ਹੋ ਜੀ? ਇਹ ਪਟਿਆਲੇ ਤੋਂ ਤਾਂ ਤੁਸੀਂ ਪਟਿਆਲਾ ਹਾਂਜੀ ਪਟਿਆਲਾ ਤੇ ਸਾਡਾ ਹਰਾ ਵਿਆਸ ਕਪੂਰਾ ਕਪੂਰਥਲਾ ਹਾਂਜੀ ਕਪੂਰਾ ਇਹਨੇ ਹੈਗਾ ਹਮੀਰਾ ਪਿੰਡ। ਇੰਨਾ ਤਾਂ ਨਹੀਂ ਪਤਾ। ਕਪੂਰਥਲਾ ਆ ਮੇਰੇ ਉੱਥੇ ਅੱਛਾ ਜੀ ਬਾਜਾ ਪੁੱਤ ਮੇਰੇ ਕੋਲ ਹਾਂਜੀ ਬੈਣੀ ਆ। ਕੋਈ ਗੱਲ ਨਹੀਂ। ਕੋਈ ਗੱਲ ਨਹੀਂ ਬੈਠੇ ਰਹਿੰਦਾ ਨੂੰ ਉਹਦੇ
ਆ ਜਾਓ ਬਾਬਿਓ। ਬੈਠਾ ਬੈਠਾ ਮੈਂ ਬਾਬੇ ਦੇ ਨਾਲ ਬਾਬੇ ਕਿੰਨੀ ਉਮਰ ਸੀ ਜਦੋਂ ਆਏ ਸੀ? ਬਸ 8 ਸਾਲ ਦੇ ਸੀ। ਹਾਂ ਇਹ ਜਵਾਨ ਸੀ ਹਿੰਦੁਸਤਾਨ ਚ ਹਾਲ ਹੁੰਦਾ ਹੈ 8 ਸਾਲ ਦੇ ਬੱਚੇ ਨੂੰ ਹੋਸ਼ ਹੁੰਦੀ ਆ ਉੱਥੇ। ਹਾਂਜੀ ਤੇ ਮੈਂ 4 ਸਾਲਾਂ ਦਾ ਹੋਇਆ ਸੀ। 8 ਸਾਲਾਂ ਦੀ ਸੀ। ਤੁਸੀਂ ਵੀ ਉਧਰੋਂ ਹੀ ਆਏ ਹੋ? ਇਹ ਤੁਹਾਡੀ ਜੰਮਣ ਭੂਮੀ ਤੋਂ ਕੁੜੀ ਆਈ ਬਤਾਇਆ ਵੇਲਾ ਹੈਂ? ਤੁਹਾਡਾ ਜਨਮ ਉੱਥੇ ਹੋਇਆ ਨਾ ਹਾਂ ਤੇ ਧੀ ਉੱਥੋਂ ਆਈ ਹੈ। ਅੱਲਾਹ ਯਾਰ ਹਾਂਜੀ ਪਟਿਆਲਾ ਤੋਂ ਉਦੋਂ ਵੀ ਹੋਣਾ ਸੀ। ਹਾਂ ਪਟਿਆਲਾ ਤੇ ਪਟਿਆਲਾ ਰਿਆਸਤ ਦੇ ਪਟਿਆਲਾ ਰਿਆਸਤ ਸੀ ਨਾ। ਹੋਰ ਬਜ਼ੁਰਗੋ ਤੁਹਾਡੀ ਸਿਹਤ ਵੀ ਠੀਕ ਹੈ? ਯਾਦ ਆਉਂਦਾ ਆਪਣਾ ਪੰਜਾਬ ਨੂੰ? ਸਾਡੇ ਉੱਥੇ ਬਾਦਸ਼ਾਹੀ ਸੀ ਕਿੱਥੇ ਸੀ 100 ਕਮਾਨ ਦੇ ਮਾਲਕ ਲੱਗੇਗਾ ਬਾਬੇ ਦਾ 8 ਕਿੱਲੇ ਦੇ ਮਾਲਕਾਂ 100 ਕਮਾਲ ਦੇ ਮਾਲਕ ਸੀ। ਹਾਂ ਇੱਥੇ ਦਿੱਤਾ ਸਾਨੂੰ ਕੁਛ ਨਹੀਂ ਦਿੱਤਾ ਹੀ ਕੁਛ ਨਹੀਂ ਬਿਲਕੁਲ ਇੰਜੀ। ਹਾਂ ਹਾਂ ਆ ਇਹ ਕਿਉਂ ਬਾਬਾ ਕਦੀ ਸਬੱਬ ਬਣਿਆ ਪਿਛਾ ਜਾਣ ਦਾ? ਨਹੀਂ ਕਮਾ ਕਬੀਲਦਾਰੀ ਬਹੁਤ ਔਖੀ ਪਾ ਕਬੀਲਦਾਰੀ ਔਖੀ ਪਈ। ਕੋਈ ਭੈਣ ਭਰਾ ਰਹਿ ਗਿਆ ਸੀ ਕਿ ਸਾਰੇ ਆ ਗਏ? ਸਾਰੇ ਸਾਰੇ ਆ ਗਏ। ਕੋਈ ਚਾਚਾ ਤਾਇਆ ਬਰਾਦਰੀ ਦੇ ਟੱਬਰ ਚ ਕੋਈ ਨਹੀਂ ਉੱਥੇ? ਰੁੜ ਕੇ ਮਰੇ ਆ ਹਾਂ। ਸਾਰੇ ਬਹੁਤ ਕਤਲਗਾਰ ਹੋਈ ਸੀ ਬਸ ਮੁਕੱਦਰਾਂ ਵਾਲੇ ਲੋਕ ਆਏ ਸੀਗੇ ਜਿਹੜੇ ਪਿੰਡ 'ਚ ਉੱਠ ਕੇ ਆਏ ਉੱਥੇ ਸਰਦਾਰ ਸੀ, ਹਾਂਜੀ ਕਿਵੇਂ ਰਹਿੰਦੇ ਸੀ? ਬੜੇ ਟੌਰ ਦੇ ਨਾਲ ਟਾਵਰ ਦੇ ਨਾਲ ਕੋਈ ਮਸਲਾ ਤੇ ਨਹੀਂ ਸੀ? ਨਹੀਂ ਕੋਈ ਨਹੀਂ ਉਹ ਜਿਹੜਾ 2 ਘਰ ਸੀ ਅਸੀਂ ਹਾਂ ਇੱਕ ਹਮੀਦ ਖਾਨ ਤੇ ਰਸ਼ੀਦ ਖਾਨ ਹੂੰ, ਇੱਕ ਸਾਡਾ ਹਾਂਜੀ ਹਾਂ ਇਹ ਬਹੁਤ ਜਾਇਦਾਦ ਦੇ ਮਾਲਕ ਸੀਗੇ ਹਾਂਜੀ ਹੂੰ, ਤੇ 3 ਪਿੰਡ ਜਿਹੜੇ ਸਾਡੇ ਮਰੂਸੀ ਸੀਗੇ ਹੂੰ। ਤੁਹਾਡੇ ਪਿੰਡ 'ਚ ਕੋਈ ਸਰਦਾਰ ਰਹਿੰਦੇ ਸਨ ਨਹੀਂ ਤੇ ਲਾਗੇ ਬੰਨੇ? ਇੱਕ ਘਰ ਖੱਤ ਦੀ ਲਾਗੇ ਬੰਨੇ ਲਾਗੇ ਬੰਨੇ ਕੋਈ ਨਹੀਂ ਰਿਹਾ ਸਾਡੇ ਪਿੰਡ ਦੇ ਲਾਗੇ ਕੋਈ ਡਰਦਾ ਆਉਂਦਾ ਨਹੀਂ ਸੀ ਘੱਟ ਅੱਛਾ। ਹਾਂ ਐਡਾ ਜਜ਼ਬਾ ਸੀ ਕਿ ਉਹਨਾਂ ਕੋਲ ਅਸਲਾ ਵੀ ਐਸਾ ਹੋ ਗਿਆ ਹੂੰ। ਸਾਨੂੰ ਫਿਰ ਮਿਲ ਆਏ ਨੇ ਜਿਹੜਾ ਉਂਝ ਕਦੀ ਧਰਮ ਦੇ ਨਾਂ ਤੇ ਤੁਹਾਡੀ ਉੱਥੇ ਲੜਾਈ ਹੋਈ ਸੁਣੀ ਕਿ ਭਈ ਫਲਾਣੇ ਧਰਮ ਦਾ ਸੀ ਤੇ ਅਸੀਂ ਇਸ ਧਰਮ ਦੇ ਹਾਂ, ਤੇ ਧਰਮ ਦੇ ਨਾਂ ਤੇ ਕਦੀ ਲੜਾਈ ਹੋਈ ਹੋਵੇ? ਨਹੀਂ ਨਹੀਂ ਸੀ ਹੋਈ ਨਾ। ਇਹ ਲੜਾਈ ਹੈ ਕੋਈ ਨਹੀਂ ਸੀ। ਕੋਈ ਲੜਾਈ ਉਹ ਮੇਰੇ ਦੇਸ਼ ਦੀ ਹਵਾ ਹੈ ਇਹ ਤੁਹਾਡੇ ਦੇਸ਼ ਦੀ ਹਵਾ ਵੀਰ ਗਵਾਜ। ਔਰ ਖੁਸ਼ੀ ਦੀ ਬਾਤ ਬੜੀ ਖੁਸ਼ੀ ਦੀ ਬਾਤ ਹੈ ਹਾਂ ਚਲੋ ਧਿਆਨ ਰੱਖਿਓ ਜੀ ਆਪਣਾ। ਸਤਿ ਸ਼੍ਰੀ ਅਕਾਲ ਜੀ। ਅੱਛਾ ਸਤਿ ਸ਼੍ਰੀ ਅਕਾਲ ਜੀ। ਅੱਲਾਹ ਯਾਤੀ ਤੰਦਰੁਸਤੀ ਦੇ। ਹੁਣ ਅਸੀਂ ਚੱਲੇ ਆ ਘਰ ਤੇ ਵੀਰ ਜੀ ਹੋਰਾਂ ਦੀ ਬੇਟੇ ਦੇ ਨਾਲ ਮੁਲਾਕਾਤ ਕਰਾਉਣੀ ਹੈ। ਉਸ ਤੋਂ ਬਾਅਦ ਅੱਗੇ ਦੀ ਗੱਲਬਾਤ ਸਾਂਝੀ ਕਰਦੇ ਹਾਂ ਤੁਹਾਡੇ ਨਾਲ ਘਰ ਪਹੁੰਚ ਕੇ। ਜੇਬੀ ਭਾਈ ਦੇ ਘਰ ਪਹੁੰਚ ਗਏ ਜੀ। ਹਾਂਜੀ ਬਾਬਿਓ ਹਾਂ ਘਰ ਪਹੁੰਚ ਗਏ ਅਸੀਂ ਤੁਹਾਡੇ। ਹੁਣ ਮਾਂ ਜੀ ਨੂੰ ਮਿਲ ਲਿਆ। ਹਾਂ ਤਾਂ ਬਸ ਰੋਜ਼ ਸੀ ਇੱਥੇ। ਅੱਛਾ ਨਹੀਂ ਉਹਨਾਂ ਨੇ ਸੱਚੋ ਨਹੀਂ ਉਹ ਤੁਹਾਨੂੰ ਦੱਸਿਆ ਨਾ ਯੂਕੇ ਤੋਂ ਜਿਹੜੇ ਗੈਸਟ ਆਏ ਸਨ ਉਹਨਾਂ ਦੇ ਨਾਲ ਸਾਰਾ ਇਹਨਾਂ ਦਾ ਹੈ ਵੀ ਇਕੱਠੇ ਹੋਏ ਨੇ। ਇਹਨਾਂ ਨੇ ਉਹਨਾਂ ਦੇ ਨਾਲ ਮਿਲਣਾ ਜਾ ਕੇ। ਹੋਰ ਮਾਂ ਜੀ ਤੁਸੀਂ ਠੀਕ ਜੇ? ਸਿਹਤ ਵੀ ਹੈ ਤੁਹਾਡੀ ਠੀਕ ਹੈ? ਵੈਸੇ ਫੈਮਿਲੀ ਤੋਂ ਨਾ ਦੂਰ ਰਹੀਦਾ ਤੇ ਹੁਣ ਜਿਵੇਂ ਤੁਸੀਂ ਮੈਨੂੰ ਮਿਲਣਾ ਮੈਨੂੰ ਬੜਾ ਅੱਖਾਂ ਨਹੀਂ ਭਰੇ ਨੇ। ਇਹ ਆਏ ਨੇ ਅਭੀ ਨਿਊਜ਼ੀਲੈਂਡ ਤੋਂ। ਹਾਂਜੀ ਤੋਂ ਤੇ ਕੱਲੀ ਰਹੀਦਾ ਫਿਰ ਫੈਮਿਲੀ ਤੋਂ ਦੂਰ ਰਹੀਦਾ। ਸਪੀਕਰ ਲਾ ਲਿਆ ਤੁਹਾਨੂੰ? ਬੰਦ ਕਰਨ ਚਾਰ ਆ ਪ੍ਰਾਹੁਣੇ ਸਾਡੇ। ਕੁੜੀਆਂ ਪਈਆਂ ਹੋਣੀ ਇੱਥੇ ਆਈ ਨਹੀਂ ਕੀ ਤੇ ਆਈ ਹੁਣ ਮੈਨੂੰ ਆਪ ਨਹੀਂ ਸੀ ਪਤਾ ਕਿਉਂ ਵਿਕਾਸ ਨਾ ਮਾਂ ਜੀ ਸੂਟ ਸੂਟ ਦੇ ਹੀ ਹੁਣ ਵਿਕਾਸ ਨੂੰ। ਪਿਆਰ ਚਾਹੀਦਾ। ਲੋ ਜੀ ਤੁਹਾਡਾ ਸਰ ਗਿਆ ਤੁਹਾਨੂੰ ਤਾਂ ਲੱਭ ਗਈਆਂ ਚੂੜੀਆਂ ਤੁਹਾਡੀ ਤਾਂ ਤੁਹਾਨੂੰ ਭਾ ਸੂਟ ਤੇ ਮੈਨੂੰ ਯਾਰ ਆ ਅਸੀਂ ਖਾਲੀ ਹੱਥ ਕੀ ਅਸਰ ਹੋਇਆ ਕਹਿੰਦਾ ਅਸਰ ਹੋਇਆ ਬਾਬਾ ਲਮਕਾ ਕੇ ਆ ਗਏ। ਕਿਹੜੀਆਂ ਚੂੜੀਆਂ ਲੱਭੀਆਂ? ਉਹ ਸਾਰੀਆਂ ਦੇ ਰਹੇ ਸੀ ਪਰ ਮੈਂ ਸਿਰਫ ਇੰਨੀ ਦਿਖਾਉਣੀ। ਫਿਰ ਖਾਦ ਦੀ ਐਡਵਰਟਾਈਜ਼ਮੈਂਟ ਕਰਦੇ ਕੋਈ? ਮੈਂ ਖਾਦ ਕਿਉਂ ਐਡਵਰਟਾਈਜ਼ਮੈਂਟ ਕਰਨੀ ਹੈ? ਅਸੀਂ ਇਸ ਕੰਮ ਦੀ ਐਡਵਰਟਾਈਜ਼ਮੈਂਟ ਕਰਾਂਗੇ ਕਿ ਸਾਨੂੰ ਸੂਟ ਲੱਭਾ। ਕਿਹੜਾ? ਇਹ ਵਾਲਾ ਇਹ ਵੇਖੋ ਚਲੋ ਠੀਕ ਇਸੇ ਤਰ੍ਹਾਂ ਦਾ ਸਵਾਵਾਂਗੇ ਫਿਰ। ਓਕੇ ਚਲੋ ਬਾਬਾ ਜੀ ਮੋੜੋ ਹੁਣ ਇੱਧਰ ਨੂੰ। ਤੁਸੀਂ ਹੁਣ ਸਾਨੂੰ ਸੀ ਆਫ ਕਰਨ ਜਾ ਰਹੇ ਹੋ? ਸੀ ਆਫ ਕਰਨ ਜਾ ਰਹੇ ਆ। ਮੇਰੇ ਪਿੰਡ ਨੂੰ ਆਖਰੀ ਬਾਏ ਬਾਏ ਕਹਿ ਦਿਓ। ਹਾਂ ਜੀ ਬਾਏ ਬਾਏ। ਤੇ ਤੁਸੀਂ ਇਸ ਲਈ ਸਾਨੂੰ ਬਾਹਰ ਤੱਕ ਛੱਡਣ ਜਾ ਰਹੇ ਹੋ ਕਿ ਫੇਰ ਨਾ ਆ ਜਾਣ। ਮੈਂ ਤੁਹਾਨੂੰ ਤੋੜ ਮੋਟਰ ਵਿੱਚ ਚੜਾ ਕੇ ਆਉਂਗਾ ਭਾ। ਫੇਰ ਨਾ ਆ ਜਾਣ। ਚੁਆਈ ਦਾ ਟਾਈਮ ਹੋ ਗਿਆ। ਚੋਈ ਦਾ ਟਾਈਮ ਉਹ ਤਾਂ ਆਇਆ ਵੀ ਆ ਕੇ ਬਹਿ ਗਿਆ। ਚਲੋ ਹੁਣ ਚੂੜੀਆਂ ਪਾ ਕੇ ਬੜੇ ਖੁਸ਼ ਹੂੰ। ਬਸ ਚਾਰ ਹੀ ਲਈਆਂ?
ਹਾਂਜੀ ਮੇਰੇ ਕੋਲ ਇੱਕ ਜਗ੍ਹਾ ਤੋਂ ਹੋਰ ਵੀ ਆਈਆਂ ਨੇ, ਫਿਰ ਮੈਂ ਨਹੀਂ ਦੇਣਾ। ਅੱਛਾ ਅੱਛਾ ਉਹ ਕਹਿ ਰਹੀ ਸੀ ਸਾਰੀਆਂ ਚੁਕੰਨੇ ਨੇ ਕੀ ਸਰੋਂ ਇਹ ਬਾਬਾ ਸਰੋਂ ਕੱਢਦੇ ਪਏ ਸਰੋਂ ਕੱਢਦੇ ਪਏ ਇੱਧਰ ਵਾਲਾ view ਕਿੰਨਾ ਸੋਹਣਾ ਇੱਧਰੋਂ। ਹਾਂ ਇਹ ਕਣਕ ਦਾ ਤੇ ਉਹਦਾ ਵੀ ਆਉਂਦਾ ਇਹ ਕਰਨ ਦਾ ਕਣਕ ਆਪਣਾ ਸਰੋਂ ਕੱਢਦੇ ਪਏ ਇਹ ਕੁੱਟਲ ਬਹੁਤ ਭਾਈ ਮਹਿੰਗਾ ਵਿਕਦਾ ਇਹਦਾ ਹਾਂ ਇਹ ਸਰੋਂ ਆ ਜਿਹੜਾ ਆਪਾਂ ਤੇਲ ਨਹੀਂ ਲੱਗਦਾ ਸਿਰ ਨੂੰ ਉਹ ਖਾਣ ਖੂਨ ਨੂੰ ਉਹ ਕਰਦੇ ਪਏ। ਲਓ ਜੀ ਬਾਬਾ ਜੀ ਮੋਟਰਵੇ ਅਸੀਂ ਚੜ ਗਏ ਆ ਤੁਹਾਡੇ ਪਿੰਡ ਦੇ ਲਾਗੇ, ਤੁਹਾਨੂੰ ਇੱਥੋਂ ਉਤਾਰਾਂਗੇ। ਦੇਖੋ ਜੀ ਇਹ ਦੁਨੀਆ ਵੈਲਕਮ ਵੀ ਕਰਦੀ ਹੈ, ਜੀ ਆਇਆਂ ਨੂੰ ਵੀ ਕਹਿੰਦੀ ਹੈ, ਬੜਾ ਸੋਹਣਾ ਸੁਨੱਖਾ ਬੜਾ ਸਾਡਾ ਬੜਾ ਅਜੀਬ ਢੰਗ ਦਾ ਸੀ ਆਫ ਹੋਣ ਲੱਗਾ। ਅੱਛਾ ਇਹਨਾਂ ਦੇ ਨਾਲ ਬਹਿ ਕੇ ਮੈਂ 6 ਕਿਲੋਮੀਟਰ ਸਫ਼ਰ ਕੀਤਾ ਸੀ ਆਫ ਕਰਨ ਵਾਸਤੇ ਮੋਟਰਵੇ ਤੇ। ਹੁਣ ਗਾਂ ਇਹਨਾਂ ਮੈਨੂੰ ਪੁੱਲ ਤੇ ਲੈਣਾ ਤਾਂ ਮੈਂ 1.5 ਕਿਲੋਮੀਟਰ ਤੁਰ ਕੇ ਘਰ ਜਾਣਾ। ਵਾਹ ਤੁਸੀਂ ਇਸੇ 1.5 ਕਿਲੋਮੀਟਰ ਮੈਂ ਤੁਰ ਕੇ ਘਰ ਜਾਣਾ ਕੈਸਾ ਸੀ ਤੁਸੀਂ ਭਾ ਮੈਨੂੰ ਛੱਡ ਕੇ ਆਓ ਹਾਂ ਫਿਰ ਮੈਂ ਤੁਸੀਂ ਮੈਨੂੰ ਫੇਰ ਤੁਹਾਨੂੰ ਫੇਰ ਆਏ ਬਈ ਇਹ ਕੰਮ 'ਚ ਰਾਤ ਕੱਢਦੀ ਹੈ। ਇੱਕ ਵਾਰੀ ਤੁਸੀਂ ਤੁਹਾਨੂੰ ਛੱਡਣ ਦੀ ਤੁਸੀਂ 6 ਕਿਲੋਮੀਟਰ ਮੈਨੂੰ ਆਪਣੀ ਗੱਡੀ ਏਸੀ ਦੇ ਵਿੱਚ ਬਿਠਾ ਕੇ ਸੋਹਣੀ ਤਰ੍ਹਾਂ ਲੈ ਕੇ ਆਏ ਹੋ। ਉਹ ਗਾਂ ਤੁਸੀਂ ਮੈਨੂੰ ਲਾ ਭਾਉ ਅਸੀਂ ਇਹ ਕਹਿੰਦੇ ਆ ਕਿ ਤੁਸੀਂ ਸਾਨੂੰ ਆਪਣਾ ਰਾਹੀਂ ਪਾਣ ਆਏ ਸੀ ਹੈ ਪੁਰਾਣੇ ਮਤਲਬ ਸਾਨੂੰ ਰਾਹ ਦਾ ਨਹੀਂ ਪਤਾ ਹੋਵੇਗਾ, ਤੁਸੀਂ ਸਾਨੂੰ ਰਾਹੀਂ ਪਾਣ ਆਏ ਸੀ। ਇਹ ਤਰੀਕੇ ਨਾਲ ਇੱਥੋਂ ਥੱਲੇ ਰੋਡ ਨਹੀਂ ਲੱਥ ਸਕਦਾ। ਹਾਂ ਇੱਥੇ ਰੋਕ ਲਓ। ਮੈਂ ਇੱਥੇ ਥੱਲੇ ਲੱਥ ਜੀ ਕਰੀ ਐਡੀ 6 ਕਿਲੋਮੀਟਰ ਦੀ ਮੁਸਾਫਤ ਕਰਕੇ ਆਏ ਆ। ਹਾਂ ਉਹ ਆਪਣਾ ਪਿੰਡ ਹੈ ਜੀ। ਹਾਂ ਉਹ ਸਾਹਮਣੇ ਤੁਹਾਨੂੰ ਵੀ ਮਹਿਸੂਸ ਕਿਵੇਂ ਜਾਣਾ। ਉਹ ਨਿੱਜੀ ਟੈਂਕੀ ਵਾਲਾ ਆਪਣਾ ਘਰ ਹੈ। ਅੱਛਾ 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 ਜੀ ਚਲੋ ਜੀ ਇੱਥੇ ਮੈਂ ਉਤਰਨਾ ਥੱਲੇ ਕਰੋ ਗੱਲਬਾਤ। ਲੋ ਜੀ ਭਰਾ ਹੋ ਗਿਆ ਤੁਹਾਨੂੰ ਸੀਓ ਸਾਡਾ ਥੈਂਕ ਯੂ ਜੀ ਤੁਹਾਡਾ ਕਿ ਤੁਸੀਂ ਸਾਨੂੰ 6 ਕਿਲੋਮੀਟਰ 6 ਕਿਲੋਮੀਟਰ 7 ਕਿਲੋਮੀਟਰ ਉੱਤੋਂ ਦੀ ਘੁੰਮ ਕੇ ਆਏ ਤੇ ਪਿੰਡ ਮੇਰਾ ਆ ਪਿੰਡ ਦੇ ਅਸੀਂ ਉਹ 6 ਕਿਲੋਮੀਟਰ ਕੱਟ ਕੇ ਫਿਰ 6 ਕਿਲੋਮੀਟਰ ਇੱਧਰ ਆ ਗਏ ਤੇ ਸਾਨੂੰ ਇਹ ਅਨੋਖਾ ਕਿਸਮ ਦਾ ਸੀ ਆਫ ਕਰਨ ਆਏ ਨੇ। ਤੇ ਇੱਥੋਂ ਹੁਣ ਮੈਂ ਪੈਦਲ ਜਾਣਾ 2 ਕਿਲੋਮੀਟਰ ਦਾ ਰਾਹ ਹੈ ਨਾ ਪਿੰਡ ਦਾ। ਹਿਸਾਬ ਲਾ ਲਓ ਤੁਸੀਂ ਮੈਨੂੰ ਅਫਤਾਰੀ ਦਿਓ ਨਾਲ ਚ। ਭਾਜੀ ਆ ਪਿੱਛੇ $100 ਜੇ ਇਹ ਮੇਰੇ ਵੱਲੋਂ ਤੁਸੀਂ ਇਹਨੂੰ ਚੇਂਜ ਕਰਾ ਕੇ ਨਾ ਤੇ ਅਫਤਾਰੀ ਕਰੋ। ਇੱਥੇ ਨਾ ਕੋਈ ਵੈਸਟਰਨ ਯੂਨੀਅਨ ਹੈ ਨਾ ਕੋਈ ਹੋਰ। ਭਾਜੀ ਮੈਨੂੰ ਅਕਾਊਂਟ ਦਿਓ ਮੈਂ ਹੁਣੇ ਤੁਹਾਨੂੰ ਫੌਰਨ ਚੇਂਜ ਕਰ ਦਿੰਦਾ। ਨਹੀਂ ਬਸ ਮਿਹਰਬਾਨੀ ਜਿਉਂਦੇ ਵਸਦੇ ਰਹੋ। ਥੈਂਕ ਯੂ ਥੈਂਕ ਯੂ ਜੀ ਜਨਾਬ ਤੁਹਾਡਾ ਸ਼ੁਕਰੀਆ ਤੁਹਾਡਾ ਵੀ ਥੈਂਕ ਯੂ। ਤੁਸੀਂ ਆਏ ਟਾਈਮ ਦਿੱਤਾ। ਠੀਕ ਹੈ ਜੀ ਬਾਬਿਓ ਤੁਸੀਂ ਆਪਣਾ ਵਲੌਗ ਹੁਣ ਅਫਤਾਰੀ ਦੇ ਨਾਲ ਖਤਮ ਕਰਨਾ ਕਿ ਇੱਥੇ ਖਤਮ ਕਰਨਾ? ਅੱਲਾ ਜਾਣੇ ਮੈਂ ਅਪਲੋਡ ਵੀ ਕਰ ਸਕਾਂ ਗੱਡੀ ਪਹਿਲਾਂ ਮੈਨੂੰ ਜੋੜਨਾ ਪੈਣਾ ਟੋਟਲ ਸਿੱਧੇ। ਹਾਂ ਉਹਨਾਂ ਨੂੰ ਆਪਸ ਵਿੱਚ ਰੱਖ ਕੇ ਜੋੜ ਕੇ ਮੈਂ ਤੁਹਾਡੀ ਸਿਕਿਉਰਿਟੀ ਨਾ ਕਰਾਂ ਮਹੀਨਾ ਨਹੀਂ ਦਿਨ ਅੱਧਾ ਵੀ ਦੇ ਦਿਓਗੇ ਹੋ ਜਾਏਗਾ ਕੰਮ। ਠੀਕ ਹੈ ਜੀ ਮੈਂ ਵਲੌਗ ਕਰ ਲਾਂਗਾ ਤੁਹਾਡਾ ਇੱਥੇ ਖਤਮ। ਹਾਂ ਠੀਕ ਹੈ ਜੀ ਵਲੌਗ ਅਸੀਂ ਕਰਨੇ ਆ ਬੇਬੀ ਭਾਈ ਦਾ ਇੱਥੇ ਖਤਮ। ਇਹਨਾਂ ਨੇ ਜਾ ਕੇ ਕਰਨੀ ਹੈ ਆਪਣਾ ਅਫਤਾਰੀ ਤੇ ਮੁਲਾਕਾਤ ਹੋਏਗੀ ਨੈਕਸਟ ਵਲੌਗ ਦੇ ਵਿੱਚ। ਤੁਹਾਡੇ ਆਡੀਅנס ਦੀ ਤੁਹਾਡੇ ਨਾਲ ਤੇ ਸਾਡੀ ਹੁੰਦੀ ਰਹੇਗੀ। ਓਕੇ ਚੰਗਾ ਜੀ। ਨਾ ਪ੍ਰੀ